अस्सलामुअलैकुम ਚਾੜਾ ਦੇ ਤਾਂ ਲੈਂਦੇ ਪੰਜਾਬ ਵਾਲਿਓ ਕੀ ਹਾਲ ਚਾਲ ਕਿਆ ਤੁਸੀਂ ਜਾਣਨਾ ਚਾਹੁੰਦੇ ਹੋ ਕਿ 1947 ਦੀ ਵੰਡ ਦੇ ਵਿੱਚ ਅਸਲ 'ਚ ਕੀ ਹੋਇਆ ਸੀਗਾ ਤੇ ਅੱਜ ਤੁਹਾਨੂੰ ਇਹੋ ਜਿਹੀਆਂ ਗੱਲਾਂ ਪਤਾ ਚੱਲਣਗੀਆਂ ਜਿਹੜੀਆਂ ਤਾਰੀਖ ਵੀ ਭੁੱਲ ਗਈ ਹੋਏਗੀ ਲੇਕਿਨ ਉਹਨਾਂ ਦਾ ਦਿਮਾਗ ਨਹੀਂ ਭੁੱਲਿਆ। ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖਣਾ। ਸਲਾਮੁਅਲੈकुम ਚਾੜਾ ਦੇ ਤਾਂ ਲੈਂਦੇ ਪੰਜਾਬ ਵਾਲਿਓ ਕੀ ਹਾਲ ਚਾਲ ਨੇ। ਉਮੀਦ ਕਰਦਾ ਮੇਰੇ ਮਿੱਠੇ ਜਿਹੇ ਬਰਾ ਖਰੀਅਤ ਨਾਲ ਹੋ ਸੀ। ਤੁਸੀਂ ਜਾਣਨਾ ਚਾਹੁੰਦੇ ਹੋ ਕਿ 1947 ਦੀ ਵੰਡ ਦੇ ਵਿੱਚ ਅਸਲ 'ਚ ਕੀ ਹੋਇਆ ਸੀਗਾ ਤੇ ਅੱਜ ਅਸੀਂ ਤੁਹਾਨੂੰ ਉਸ ਅਜ਼ੀਮ ਹਸਤੀ ਨਾਲ ਮਿਲਾਵਾਂਗੇ। ਅਜ਼ੀਮ ਹੀ ਕਹਾਂਗੇ ਕਿਉਂਕਿ ਜਦੋਂ ਤੁਹਾਨੂੰ ਵਲੋਗ ਤੁਸੀਂ ਫੁੱਲ ਵੇਖੋਗੇ ਤਾਂ ਤੁਹਾਨੂੰ ਲੱਗ ਪਤਾ ਜਾਸੀ ਕਿ ਵਾਕਈ ਅਜ਼ੀਮ ਹਸਤੀ ਹੈ ਕਿ ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਬਹੁਤ ਕੁਝ ਹੁੰਦਿਆਂ ਦੇਖਿਆ। ਅੱਜ ਤੁਹਾਨੂੰ ਇਹੋ ਜਿਹੀਆਂ ਗੱਲਾਂ ਪਤਾ ਚੱਲਣਗੀਆਂ ਜਿਹੜੀਆਂ ਤਾਰੀਖ ਵੀ ਭੁੱਲ ਗਈ ਹੋਏਗੀ ਲੇਕਿਨ ਉਹਨਾਂ ਦਾ ਦਿਮਾਗ ਨਹੀਂ ਭੁੱਲਿਆ। ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖਣਾ। ਜਿਹੜੇ ਭਾਈ ਨਵੇਂ ਆ ਸਬਸਕ੍ਰਾਈਬ ਕਰੋ, ਜਿਹੜੇ ਪੁਰਾਣੇ ਆ ਲਾਈਕ ਕਮੈਂਟ ਲਾਜ਼ਮੀ ਤੌਰ ਤੇ ਕਰੋ ਤੇ ਆਜੋ ਚਲੀਏ। ਤੇ ਜੀ ਫਾਈਨਲੀ ਆਪਾਂ ਪਹੁੰਚ ਗਏ ਆ ਉਸ ਮਸ਼ਹੂਰ ਹਸਤੀ ਦੇ ਕੋਲ ਜਿਹੜੇ ਸਾਨੂੰ ਦੱਸਣਗੇ 47 ਦੀ ਵੰਡ ਦੇ ਬਾਰੇ। ਤੇ ਆਜੋ ਮਿਲਦੇ ਆ ਫਿਰ। ਕਿਆ ਤੁਸੀਂ ਤਿਆਰ ਹੋ ਫਿਰ? ਤੇ ਆ ਹੈਗੇ ਜੀ ਆਪਣੇ ਬਜ਼ੁਰਗ 105 ਸਾਲ ਦੇ ਜਿਹਨਾਂ ਨਾਮ ਹੈਗਾ ਅਬਦੁਲ ਹਕ, ਜਿਹੜੇ ਆਪਣੇ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਵੱਲ ਆਏ ਸੀਗੇ ਤੇ ਹਿਜਰਤ ਕਰਕੇ। ਤੇ ਆਪਾਂ ਇਹਨਾਂ ਕੋਲ ਪੁੱਛਦੇ ਹਾਂ ਸਵਾਲ ਜਵਾਬ ਤੇ ਤੁਹਾਨੂੰ ਮਜ਼ੀਦ ਇਨਫੋਰਮੇਸ਼ਨ। ਅਸਲ 'ਚ ਗੱਲ ਹੈਗੀ ਏਦਾਂ, ਆਪਣੇ ਬਜ਼ੁਰਗ ਜਿਹੜੇ ਇੱਕ ਤਾਂ ਇਹਨਾਂ ਦੀ ਜਿਹੜੀ ਸੁਣਵਾਈ ਆ ਉਹ ਵੀ ਬਹੁਤ ਜਿਹੜੀ ਨਾ ਥੋੜੀ ਆ। ਅੱਲਾ ਚੰਗੀ ਕਰੇ, ਅੱਲਾ ਸਾਰਿਆਂ ਦਾ ਕੰਮ ਕਰੇ। ਸਾਨੂੰ 47 ਦੀ ਵੰਡ ਬਾਰੇ ਕੁਝ ਦੱਸੋ। ਹਾਂ ਦੇਸ਼ ਜਦੋਂ ਬਣਿਆ ਪਾਕਿਸਤਾਨ ਤੇ ਸਾਰੇ ਜਿਹੜੇ ਸੀਗੇ ਲਹਿਦਾ ਸੀਗੇ, ਕੱਲੇ ਲਾਵੇ ਹਾਂਜੀ ਤੇ ਹਿੰਦ ਜਿਵੇ ਸਭ ਦੂਏ ਜਿਵੇ ਸਾਰੇ ਬਾਹੂ ਉਦੋਂ ਕੱਲੇ ਵੀ ਹੋਏ। ਹਾਂਜੀ ਛੋਟੇ ਜਦੋਂ ਅੰਗਰੇਜ਼ ਅੰਗਰੇਜ਼ ਜਦੋਂ ਹੁੰਦਾ ਸੀ ਹਾਂਜੀ ਕੋਈ ਚੀਜ਼ ਨਹੀਂ ਕਾਬੂ ਆਉਂਦੀ ਭੈਣ ਚੋ, ਕੋਈ ਗਵਾ ਨਹੀਂ ਲਾਵੇ ਹੁੰਦਾ। ਹਾਂਜੀ 2 ਰੁਪਏ ਮਣ ਕਣਕ ਆ ਹੁੰਦੀ ਸੀ। ਕਿਆ ਬਾਤ ਹੈ। ਹਾਂਜੀ ਇਹ ਵਕਤ ਹੁੰਦਾ ਸੀ ਗੱਲ ਆ। 3500-3600 ਰੁਪਏ ਮਨ। ਇੱਕ ਰੁਪਏ ਦੀਆਂ ਤਵਲੀਆਂ ਐਵੇਂ ਨਿੱਕੀਆਂ ਸਾਰੀਆਂ ਜਲਦੀਆਂ ਜਾਣੀਆਂ। ਤੇ ਜਦੋਂ ਪਾਣੀ ਪੀਣੀ ਆ ਅੱਠਾਂ ਨੇ ਰੱਖਣਾ, ਸ਼ਰਬਤ ਪੀ ਲੈਣਾ, ਉਹ ਮਿਲ ਜਾਣਾ। ਹਾਂਜੀ ਇਹ ਵਕਤ ਦੀਆਂ ਗੱਲਾਂ। ਜਦੋਂ ਅੰਗਰੇਜ਼ ਆਇਆ ਤੇ ਲਾਈ ਸੀ ਉਹਨਾਂ ਦੂਸਰੀ ਮਰਬੇ ਤੇ ਲਾ ਹੁੰਦਾ ਸੀ ਜੈਂਤਰ। ਹਾਂਜੀ ਤੇ ਬੜੇ ਉੱਚੇ ਤੇ ਉਹ ਅੰਗਰੇਜ਼ ਆਏ ਇਹ ਕਿਆ ਹੈਗਾ। ਹਾਂਜੀ ਤੇ ਉਹ ਕਹਿੰਦੇ ਬਈ ਇਹ ਸਭ ਇਹਦੇ ਸਤੀਰ ਬਣ ਗਏ ਆ। ਹਾਂਜੀ ਇਹ ਬਣਿਆ ਜੀ। ਅੱਛਾ ਫਿਰ ਉਹ ਉਹਦੇ ਅੰਗਰੇਜ਼ ਨੇ ਸ਼ਹਿਰ ਆਪਣੇ ਦੇ ਗਈ। ਹਾਂਜੀ ਤੇ ਸਟੇਸ਼ਨ ਉੱਥੇ ਬੈਠਾ ਹੁੰਦਾ ਸੀ ਇੱਕ
ਹਾਂਜੀ ਹਿੰਦੂ ਉਹਨੇ ਰੱਖਿਆ ਹੁੰਦਾ ਸੀ ਉਹ ਜਿਹੜੇ ਹੈਗੇ ਮੁਸਲਮਾਨਾਂ ਦਾ ਪਾਣੀ ਜੁਦਾ ਤੇ ਹਿੰਦੂਆਂ ਦਾ ਜੁਦਾ ਸੀ ਹਾਂਜੀ ਹਾਂ ਉਹ ਸਾਰਿਆਂ ਨੂੰ ਬਚਣਾ ਜਿਹਨੇ ਲਓ ਕਿਨੇ ਲਓ ਦੂਏ ਲਓ ਹਾਂ ਬਿਲਕੁਲ ਆਪਣੇ ਬੈਠਾ ਹੁੰਦਾ ਸੀ ਬਾਹਰ ਉਹਨੇ ਜੋ ਆਪਣੇ ਕਬਰਾਂ ਕੋਲ ਵੀ ਜਾਣਾ ਤੋ ਜਾਣਾ ਮੌਕੀਆਂ ਦੇ ਮੰਦੇ ਉੱਥੇ ਚਲੇ ਜਾਣਾ ਉਹਨੇ ਪਾਲ ਲਾ ਕੇ ਚਲੇ ਜਾਣਾ ਖਿਲਿਆਂ पे ਉੱਥੇ ਹਾਂਜੀ ਤੇ ਉਹਦਾ ਆਖਿਆ ਨਹੀਂ ਕੋਈ ਉਹ ਸਿਰ ਡਰਾਉਂਦਾ ਹੁੰਦਾ ਸੀ ਹਾਂ ਉਹਨੂੰ ਗਿਆ ਉਥੋਂ ਪੜ੍ਹ ਕੇ ਤਾਂ ਫੇਰ ਆ ਹਾਂਜੀ ਤੇ ਆਣ ਕੇ ਤਾਂ ਫੇਰ ਪਾਕਿਸਤਾਨ ਬਣਾਇਆ ਉਹਨੇ ਇੱਥੇ ਹਾਂਜੀ ਤੇ ਫੇਰ ਪਾਕਿਸਤਾਨ ਬਣਿਆ ਸੀ ਹੈਂ ਪਾਕਿਸਤਾਨ ਤਾਂ ਹਿੰਦੁਸਤਾਨ ਫੇਰ ਬਣਿਆ ਸੀ ਜਦੋਂ ਅੰਗਰੇਜ਼ ਨੂੰ ਬਾਬਾ ਜਨਾ ਸੀ ਆਏ ਆਪਣੇ ਉੱਥੇ ਬਜ਼ਾਰ ਚੋਂ ਬੀਜ ਵੇਚ ਕੇ ਆਇਆ ਉਹ ਪੜ੍ਹ ਕੇ ਆਣ ਕੇ ਤਾਂ ਫੇਰ ਇੱਥੇ ਆਣ ਕੇ ਜੁਦਾ ਕਰਾ ਵੀ ਪਾਕਿਸਤਾਨ ਤੇ ਹਿੰਦੁਸਤਾਨ ਤੇ ਬਣਿਆ ਹਾਂਜੀ ਹੁਣ ਸਾਨੂੰ ਪਤਾ ਨਹੀਂ ਬੋਲੇ ਕਿਹੜੇ ਸਾਲ ਚ ਬਣੀ ਆ ਕੋਈ ਫੇਰ ਦੀ ਗੱਲ ਆ ਹਾਂਜੀ ਪਿੱਛੋਂ ਦਾਦਾ ਹੁੰਦਾ ਸੀ ਇਹ ਛੋਟੇ ਛੋਟੇ ਹੁੰਦੇ ਸੀ ਸੁਣਦੇ ਹੁੰਦੇ ਸੀ ਹਾਂਜੀ ਇਹ ਜਿਹੜੇ ਦਰਿਆ ਖੂਨ ਦੇ ਚੱਲਣੇ ਆ ਅਸੀਂ ਦੇਖਣਾ ਵੀ ਇਹ ਕਿੱਦਾਂ ਕਰਦੇ ਆ ਹੈਂ ਉਹ ਜਦੋਂ ਵਕਤ ਆਇਆ ਲਗ ਬਈ ਵੰਡ ਵਢਾਬੀ ਹੋਣ ਦਰਿਆ ਚੱਲਣ ਲੱਗ ਪਿਆ ਖੂਨ ਦੇ ਹਾਂਜੀ ਤੇ ਖੂਨ ਚੱਲਣ ਲੱਗ ਪਿਆ ਆਪਸ ਵਿੱਚ ਲੜਾਈਆਂ ਦਾ ਵੱਢਣ ਨਾਲ ਲਹੂ ਚੱਲਣ ਲੱਗ ਪਿਆ ਤੇ ਫੇਰ ਚੱਲਦੇ ਸੀ ਅੱਲਾ ਦੇ ਹੁਕਮ ਹੈ ਫੇਰ ਹਿੰਦੁਸਤਾਨ ਦਾ ਪਾਕਿਸਤਾਨ ਬਣਿਆ ਹੈਂ ਜਿਹੜੇ ਜਿਹੜੇ ਕੋ ਬੰਦੇ ਆ ਗਏ ਜਿਹੜੇ ਰਹਿ ਗਏ ਹਾਂਜੀ ਉਹ ਵਿੱਚੋਂ ਫੜ ਕੇ ਕਈ ਤਾਂ ਬਹੁਤ ਮਾਰੇ ਬਹੁਤ ਹਾਂਜੀ ਕਈ ਬਚ ਗਏ ਤੇ ਅਸੀਂ ਜਦੋਂ ਛੋਟੇ ਛੋਟੇ ਸੀਗਾ ਅਸੀਂ ਰੋਟੀਆਂ ਤੇ ਦਾਲ ਉਹ ਬਣਾ ਕੇ ਪੀ ਕੇ ਲੈ ਫਿਰ ਖਾਦੇ ਹੁੰਦੇ ਸਟੇਸ਼ਨ 'ਚ ਰੋਟੀਆਂ ਖਾਣੀਆਂ ਉੱਥੇ ਜਾ ਕੇ ਦੇਣੀਆਂ ਆਪਣੀਆਂ ਖਾਓ ਹੈ ਜਿਹੜੇ ਬੰਦੇ ਆਉਂਦੇ ਸੀ ਰੋਟੀ ਦਿੰਦੇ ਸੀ ਉਹਨਾਂ ਨੂੰ ਹਾਂਜੀ ਫੇਰ ਪਤਾ ਲੱਗਾ ਵੀ ਜਦੋਂ ਬਿਆਸੇ ਦਰਿਆ 'ਚ ਬੰਦਿਆਂ ਨੇ ਇੱਕ ਡੱਬੀ ਦੇ ਗੱਡੀ 'ਚ ਬੰਦੇ ਕੱਢ ਦਿੱਤੇ ਮਾਰ ਦਿੱਤੇ ਹਾਂਜੀ ਤੇ ਵਿੱਚ ਰੋੜ ਦਿੱਤੇ ਪਾਣੀ 'ਚ ਤੇ ਫੇਰ ਪਤਾ ਲੱਗਾ ਇੱਥੋਂ ਉਹ ਇੱਥੋਂ ਵੀ ਹਿੰਦੂਆਂ ਦੀ ਗੱਡੀ ਭਰ ਕੇ ਤੇ ਚਲੋ ਬਈ ਤੁਹਾਨੂੰ ਛੱਡਿਆ ਹੀ ਹਾਂਜੀ ਤੇ ਜਾ ਕੇ ਔਰ ਰਾਵੀ 'ਚ ਉੱਥੇ ਜਾ ਕੇ ਕੱਢ ਦਿੱਤੇ ਸਾਰੇ ਮਾਰ ਦਿੱਤੇ ਆਹ ਹਾਲ ਹੁੰਦਾ ਸੀ ਉਦੋਂ ਅੱਲਾ ਮਾਫੀ ਦੇਵੇ ਉਹ ਨਾ ਵਕਤ ਜਾਨ ਨਾ ਹੋਵੇ
हर एक चीज छड़ी फिरते सी, अपने माल पशु सारे छड़े सी, किसी लभदे अपने अपने छड़ी बैठे सी, चले तुरे देखते सी। हाँ, कोई किते चला गया, कोई किते चला गया। हाँ, ਜਦੋਂ ਕਿਤੇ ਨਗਾਰਾ ਹੋ ਜਾਣਾ, ਨਗਾਰਾ ਤੇ ਚੱਲ ਬੰਦੇ ਨੇ ਨਾਲ ਜਾਣਾ, ਛੱਡ ਜਾਣਾ, ਚਲੇ ਜਾਣਾ ਇੱਥੋਂ। ਸਿੱਖ ਉਹਨਾਂ ਦੇ ਪੈਂਦੇ ਸੀ, ਹਾਂਜੀ, ਤਾਂ ਮੁਸਲਮਾਨ ਉਹਨਾਂ ਕੋਲ ਪੈਂਦੇ ਸੀ। ਆਹ ਹਾਲ ਹੁੰਦਾ ਸੀ, ਕੋਈ ਚੀਜ਼ ਨਹੀਂ ਹੁੰਦੀ ਕਰਦੇ। ਆਪਣੇ ਸਾਡੇ ਸ਼ਹਿਰ 'ਚ ਮੰਡੀ 'ਚ ਕੈਂਪ ਬਣਾਇਆ ਸੀ, ਹਿੰਦੂਆਂ ਦਾ ਤੇ ਸਿੱਖਾਂ ਦਾ ਉੱਥੇ ਕੈਂਪ ਬਣਾਇਆ ਸੀ। ਕੈਂਪ ਬਣਾਇਆ ਸੀ। ਉਹ 4 ਦਰਵਾਜ਼ੇ ਸੀਗੇ ਮੰਡੀ ਦੇ, ਤੋਂ ਬੰਦ ਕੀਤੇ ਸੀ, ਮੋਹਰੇ ਪਹਿਲੇ ਲਾਏ ਸੀ। ਹਾਂਜੀ, ਤੇ ਉਹ ਕੋਈ ਚੀਜ਼ ਨਹੀਂ ਜਾਂਦਾ ਉੱਥੇ ਦਿੰਦੇ, ਜਾਨ ਜੂਨ ਨਹੀਂ ਦਿੰਦੇ ਕਿਸੇ ਨੂੰ। ਹਾਂ, ਹਿੰਦੂ ਜੁਦੇ ਸਾਰੇ ਹੈ। ਮੈਂ ਚਲਾ ਗਿਆ ਇੱਥੋਂ, ਉਹ ਜਿਹੜਾ ਹੈਗਾ ਦਰਵਾਜ਼ਾ ਸੀ ਮੰਡੀ ਦਾ, ਇੱਧਰਲਾ ਜਿਹੜਾ ਬਾਜ਼ਾਰ ਦਾ, ਉੱਥੋਂ ਨਿਕਲ ਗਏ ਨਾ, ਤੇ ਮੈਂ ਉੱਥੋਂ ਲੱਗਾ ਉੱਥੇ ਨੂੰ। ਹਾਂ ਯਾਰ, ਉੱਥੇ ਮਾਂ ਹੀ ਹਵਾ, ਬੰਦੇ ਆਉਂਦੇ ਜਾਂਦੇ ਸੀ ਨਾ, ਤੋਂ ਉੱਥੇ ਜਾਂਦਾ ਸੀਗਾ। ਜਿਸ ਨੂੰ ਚੱਲਿਆ ਸੀ, ਮੈਂ ਕਿਹਾ ਸਾਡੇ ਬੰਦੇ ਆਉਂਦੇ ਨਾ, ਉਹਨੇ ਖਾਣਾ ਹੈ। ਤੇ ਅੱਗੇ ਸਿਪਾਹੀ ਬੈਠਾ ਸੀ ਖੜਾ, ਉਹ ਕਹਿੰਦਾ ਮੋੜ ਪਿੱਛੇ, ਇਹਨੂੰ ਨਹੀਂ ਜਾਣਾ, ਆਖੇ ਮੋੜ ਪਿੱਛੇ ਨੂੰ ਚੱਲ। ਉਹ ਤੁਸੀਂ ਲਿਆ, ਫਿਰ ਮੈਂ ਪਰੇ ਬਾਜ਼ਾਰ 'ਚ ਜਾ ਕੇ ਲੰਘ ਗਏ, ਫਿਰ ਮੈਂ ਗਿਆ ਸਟੇਸ਼ਨ ਨੂੰ। ਅੱਲਾ ਫਿਰ ਸ਼ੁਕਰ। ਆਪ ਨਿੱਕੇ ਨਿੱਕੇ ਹੁੰਦੇ ਸੀ ਜਦੋਂ, ਹਾਂਜੀ, ਤੇ ਆਪਣੇ ਫੋਟੋ ਬਣਾਉਂਦੇ ਸੀ ਬਹੁਤੇ, ਹਾਂਜੀ, ਸਾਰੇ ਰੋਟੀ ਬਣਾਉਣੀ ਖਾਣੀ, ਹਾਂਜੀ, ਇਹ ਖਾਣਾ, ਉਹ ਕੱਟਦੇ ਸੀਗੇ ਪੁੱਤ, ਕਣਕ ਬਹੁਤੇ ਹੋਣੇ ਹੈ, ਡੰਗਰਾਂ ਨੂੰ ਗੋਹੀ। ਮੇਰੇ ਦੌਰ 'ਚ ਜੀ ਫਲਿਆਂ ਨਾਲ ਕਣਕ ਗਾਉਂਦੇ ਹੁੰਦੇ ਸੀ, ਬਜ਼ੁਰਗ ਉਹ ਦੱਸ ਰਹੇ ਤੁਹਾਨੂੰ। ਲੱਗਣੀ ਫਿਰ ਫਲੇ ਕੱਢ ਕੇ ਸਾਰੇ ਫਿਰਦੇ ਰਹਿਣਾ ਇਕੱਠਾ, ਸ਼ਾਮ ਨੂੰ ਜਾ ਕੇ ਇਕੱਠਾ ਕਰਨਾ ਗਿਆ। ਆਹ, ਇਕੱਠਾ ਕਰਕੇ ਤੇ ਫਿਰ ਇਕੱਠਾ ਕਰਨਾ 5 ਬਣਾਉਣਾ, ਹਾਂਜੀ, ਦੂਸਰੇ ਨੇ ਫਿਰ ਚੱਲਣਾ, ਮੈਂ ਸਾਰੇ ਫਿਰ ਭੁੱਲ ਗਏ। ਉਹ 5 7 ਦਿਨ ਦਿਹਾੜੇ ਉਹ ਕਣਕ ਹੀ ਗਾਉਂਦੇ ਰਹਿਣਾ। ਆਹ, ਕਣਕ ਗਾ ਕੇ ਤਾਂ ਫਿਰ ਕਿਤੇ ਲੱਗਣਾ। ਆਹ, ਆਹ, ਫਿਰ ਲੱਗ ਪੈਣਾ
ਇਕੱਠੀ ਕਰਕੇ ਉਹਨੂੰ ਲੱਗ ਪੈਣਾ ਅੜਾਉਣ ਲੱਗ ਪੈਣਾ ਸਾਰੇ ਹੈਂ ਛੜੀਆਂ ਬਣਾਉਣੀਆਂ ਹਰ ਵੇਲੇ ਬਣਾਉਣ ਸਾਰੀਆਂ ਅੜਾ ਕੇ ਤੇ ਫੇਰ ਦਾਣੇ ਕਰਨੇ ਦਾਣੇ ਕੱਢ ਕੇ ਤੇ ਫੇਰ ਬੋਲ ਲਾਉਣੇ ਹਾਂਜੀ ਇਕੱਠੇ ਖਾ ਕੇ ਉਹ ਸਾਰੇ ਤੇ ਫੇਰ ਉਹ ਘਰ ਨੂੰ ਖਾਣੇ ਚੁੱਕ ਕੇ ਲਿਆ ਕੇ ਹਾਂਜੀ ਚੂੜੀ ਦੇ ਫਿਰ ਕੋਫ ਬਣਾ ਦੇਣੇ ਚੂੜੀ ਦੇ ਉੱਥੇ ਬਣਾ ਦੇਣੇ ਚੱਲ ਲੱਗੇ ਰਹੋ ਹਾਂਜੀ ਲੱਗੇ ਰਹੋ। ਆਹ ਕੰਮ ਕਰਦੇ ਜਦੋਂ ਮਸ਼ੀਨਾਂ ਨਿਕਲੀਆਂ ਹੈ ਸਾਰੀ ਕਣਕ ਗਾ ਲਈ ਸੀ ਤੇ ਮਸ਼ੀਨ ਆਈ ਆ ਹਾਂ ਬੁੜੇ ਹਾਜੀ ਫਜ਼ਲ ਨੇ ਹਾਂਜੀ ਹਾਂਜੀ ਮਖਤਾਰ ਨੇ ਦੋਹਾਂ ਨੇ ਰਲ ਕੇ ਤਾਂ ਫੇਰ ਲਿਆਂਦੀ ਇਹ ਮਸ਼ੀਨ ਜਿਹਨੂੰ ਜੀ ਥ੍ਰੈਸ਼ਰ ਕਹਿੰਦੇ ਆ ਤਾਂ ਫੇਰ ਨਹੀਂ ਕਿਸੇ ਨੇ ਗਾਈ ਇਹ ਮਸ਼ੀਨਾਂ ਹੀ ਸਾਰੀਆਂ ਗਾਈਆਂ ਇੰਜ ਜੀ ਪੁਰਾਣਾ ਦੌਰ ਖਤਮ ਹੁੰਦਾ ਗਿਆ ਨਵਾਂ ਸ਼ੁਰੂ ਹੋ ਗਿਆ ਉਦੋਂ ਹਟਿਆ ਤੇ ਗਾ ਕੇ ਹਟ ਗਏ ਸਾਰੇ ਤੇ ਮਸ਼ੀਨ ਆ ਗਏ ਫੇਰ ਮੁੱਕ ਗਿਆ ਚੱਲ ਗਏ ਫਿਰ ਉਹ ਫਿਰ ਮੈਂ ਅਗਾ ਕੇ ਤਾਂ ਗਾਈ ਦਾਣੇ ਕੱਢੇ ਬਾਕੀ ਮਸ਼ੀਨ ਨਾਲ ਲੱਗਦੀ ਰਹੀ ਜਾਵੇ ਗਾਹ ਹੋ ਗਈ ਦਾਣੇ ਨਿਕਲਦੇ ਰਹੇ ਫਿਰ ਬਖਤ ਵੀ ਇਹ ਵੀ ਗੱਲ ਹੈ ਬਹੁਤ ਹੈ ਹਾਂਜੀ ਜਦੋਂ 12 ਰੁਪਈਆਂ ਦਾ ਲੈ ਕੇ ਡੰਗਰ ਹਰ ਜੋੜ ਲੈਣਾ 12 ਰੁਪਏ ਦੀ ਜੀ ਝੋਟਾ ਜਾਂ ਮੱਝ ਹੁੰਦੀ ਸੀਗੀ ਆਹ ਵਕਤ ਸੀ ਹਾਂਜੀ ਸਾਰੇ ਤੇ ਕਾਫੀ ਸਾਰੇ ਬਾਈ ਜਿਹੜੇ ਉਹ ਕਹਿੰਦੇ ਸੀਗੇ ਕਿ ਯਾਰ ਕਾਫੀ ਟਾਈਮ ਹੋ ਗਿਆ ਤੇ 3-4 ਦਿਨ ਹੋ ਗਏ ਤੇਰਾ ਵਲੋਗ ਨਹੀਂ ਆ ਰਿਹਾ ਯਾਰ ਬਈ ਗੱਲ ਹੈਗੀ ਇੱਦਾਂ ਲਹਿੰਦੇ ਪੰਜਾਬ ਦੇ ਵਿੱਚ ਨਾ ਇੰਟਰਨੈਟ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਜਿਹਦੀ ਵਜ੍ਹਾ ਤੋਂ ਨਾ ਵਲੋਗ ਅਪਲੋਡ ਨਹੀਂ ਹੁੰਦੇ ਹੈਗੇ ਜਿਹੜੇ ਭਾਈ YouTube ਦਾ ਕੰਮ ਕਰਦੇ ਉਹ ਤਾਂ ਬਿਹਤਰ ਜਾਣਦੇ ਆ ਕਿ ਅਗਰ ਜਦੋਂ ਵਲੋਗ ਅਪਲੋਡ ਕਰੀਏ ਘੱਟੋ ਘੱਟ ਵੀ ਕੋਈ ਅਗਰ ਅੱਛੀ ਸਪੀਡ ਚੱਲਦੀ ਹੋਵੇ ਤਾਂ 2-3 ਮਿੰਟ ਲੱਗਦੇ ਆ ਅਗਰ ਬਹੁਤ ਹੀ ਅੱਛੀ ਸਪੀਡ ਚੱਲਦੀ ਹੋਵੇ ਫਿਰ 5-5 ਘੰਟੇ ਵੀ ਲੱਗ ਜਾਂਦੇ ਅਪਲੋਡਿੰਗ ਦੇ ਉੱਤੇ ਮਤਲਬ ਇੰਨਾ ਸ਼ਦੀਦ ਗੰਦਾ ਨੈਟ ਚੱਲਣ ਦਿਆ ਵਾ ਤੇ ਜੀ ਅਸਲ 'ਚ ਗੱਲ ਹੈਗੀ ਇੱਦਾਂ ਆਪਣੇ ਬਜ਼ੁਰਗ ਜਿਹੜੇ ਇੱਕ ਤਾਂ ਇਹਨਾਂ ਦੀ ਜਿਹੜੀ ਸੁਣਵਾਈ ਆ ਉਹ ਵੀ ਬਹੁਤ ਜਿਹੜੀ ਨਾ ਥੋੜੀ ਆ ਜਿਹਦੀ ਵਜ੍ਹਾ ਤੋਂ ਬਹੁਤ ਮੁਸ਼ਕਲ ਹੋਈ ਆ ਵਲੋਗ ਜਿਹੜਾ ਬਣਾਉਣਾ ਤੇ ਇਸੇ ਵਲੋਗ ਨਾਲ ਦੋ ਆਪਣੀ ਬਾਈ ਨੂੰ ਇਜਾਜ਼ਤ ਇਨਸ਼ਾਅੱਲਾ ਅਗਲੇ ਵਲੋਗ ਵਿੱਚ ਮਿਲਾਂਗੇ ਚੜ੍ਹਦੇ ਪੰਜਾਬ ਵਾਲਿਓ ਲਹਿੰਦੇ ਪੰਜਾਬ ਦੇ ਇਹਨਾਂ ਬਜ਼ੁਰਗਾਂ ਦੀਆਂ ਗੱਲਾਂ ਤੁਸੀਂ ਯਾਦ ਤਾਂ ਕਰਦੇ ਹੋਣੇ ਆ ਤੇ ਜਿਹੜੇ ਬੈਰੂਨੇ ਮੁਲਕ 'ਚ ਭਾਈ ਬੈਠੇ ਆ ਉਹ ਵੀ ਮਿਸ ਕਰਦੇ ਹੋਣੇ ਆ ਇਹਨਾਂ ਗੱਲਾਂ ਨੂੰ ਤੇ ਅਗਰ ਤਾਂ ਵਾਕਈ ਪਸੰਦ ਕਰਦੇ ਆ ਤੇ ਲਹਿੰਦੇ ਪੰਜਾਬ ਨੂੰ ਜਾਂ ਆਪਣੀ ਪੰਜਾਬੀ ਨੂੰ ਆਪਣੇ ਬਜ਼ੁਰਗਾਂ ਨੂੰ ਤਾਂ ਸਾਡੇ ਵਲੋਗ ਨੂੰ ਜਿਹੜਾ ਇੰਨਾ ਕੁ ਵਾਇਰਲ ਕਰੋ ਕਿ ਲੋਕ ਮਜਬੂਰ ਹੋ ਜਾਣ ਕਿ ਆਪਣੇ ਪੁਰਾਣੇ ਜਿਹੜਾ ਟਾਈਮ ਸੀਗਾ ਉਹਨੂੰ ਯਾਦ ਕਰਨ ਤੇ ਇਸ ਵਲੋਗ ਨਾਲ ਦੋ ਆਪਣੇ ਭਾਈ ਨੂੰ ਇਜਾਜ਼ਤ ਇਨਸ਼ਾਅੱਲਾ ਅਗਲੇ ਵਲੋਗ ਵਿੱਚ ਮਿਲਾਂਗੇ ਉਦੋਂ ਤੱਕ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਤੇ ਆਪਣੇ ਦੋਸਤਾਂ ਨਾਲ ਜ਼ਿਆਦਾ ਸ਼ੇਅਰ ਕਰੋ ਜਜ਼ਾਕੱਲਾ ਅਹਸਨਲ ਜਜ਼ਾ ਅੱਲਾਹ ਹਾਫਿਜ਼